ਬਿਸਮਿਲ੍ਲਾ। ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਆ ਤਿੰਨ ਮੁਸਾਫਰਾਂ ਦੀ। ਤਿੰਨ ਬੰਦੇ ਸਫ਼ਰ ਕਰ ਰਹੇ ਹੁੰਦੇ ਨੇ ਸਮੁੰਦਰ 'ਚ ਬਹਿਰੀ ਜਹਾਜ਼ ਤੇ। ਅਚਾਨਕ ਇਹਨਾਂ ਬਹੁਤ ਵੱਡਾ ਤੂਫਾਨ ਆਇਆ। ਉਹ ਚੁੱਕ ਚੁੱਕ ਕੇ ਨਾ ਬਹਿਰੀ ਜਹਾਜ਼ ਨੂੰ ਇੱਧਰੋਂ ਇੱਧਰ ਮਾਰਦਾ ਤੇ ਬਹਿਰੀ ਜਹਾਜ਼ ਤਬਾਹ ਹੋ ਜਾਂਦਾ। ਤਿੰਨ ਬੰਦਿਆਂ ਦੇ ਹੱਥ ਨਾਲ ਇੱਕ ਕਸ਼ਤੀ ਆ ਜਾਂਦੀ। ਔਖੇ ਸੌਖੇ ਹੁੰਦੇ ਨਾ ਉਹ 'ਚ ਬਹਿ ਜਾਂਦੇ। ਹੁੰਦੇ 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 ਉਹ ਇੱਕ ਜਜ਼ੀਰੇ ਦੇ ਲਾਗੇ ਪਹੁੰਚਦੇ ਤੇ ਕਸ਼ਤੀ ਵੀ ਤਬਾਹ ਹੋ ਜਾਂਦੀ। ਔਖੇ ਸੌਖੇ ਨਾਲ ਉਹ ਜਜ਼ੀਰੇ 'ਚ ਪਹੁੰਚ ਜਾਂਦੇ। ਜਜ਼ੀਰੇ 'ਚ ਪਹੁੰਚਦੇ ਨੇ ਤੇ ਉੱਥੇ ਦੇ ਜਿਹੜੇ ਲੋਕਲ ਲੋਕ ਹੁੰਦੇ ਨੇ ਉਹ ਫੜ ਲੈਂਦੇ ਨੇ। ਉਹ ਫੜ ਲੈਂਦੇ ਤੇ ਲੈ ਜਾਂਦੇ ਆਪਣੇ ਸਰਦਾਰ ਕੋਲ। ਉਹ ਜਿਹੜੇ ਤਿੰਨ ਬੰਦੇ ਨੂੰ ਫੜਦੇ ਨੇ ਉਹਨਾਂ 'ਚੋਂ ਇੱਕ ਹੁੰਦਾ ਸਰਦਾਰ ਜੀ, ਇੱਕ ਸਾਹੀਵਾਲ ਦਾ ਹੁੰਦਾ ਤੇ ਇੱਕ ਕੋਈ ਵਿਚਾਰਾ ਸਿੰਧੀ ਹੁੰਦਾ। ਉਹ ਕੀ ਕਰਦੇ ਨੇ, ਉਹ ਕਹਿੰਦਾ ਵੀ ਇੱਥੇ ਤੇ ਆਉਣਾ ਬਹੁਤ ਵੱਡਾ ਜੁਰਮ ਹੈ, ਤੂੰ ਇੱਥੇ ਆਇਆ ਕਿਉਂ? ਜੀ ਸਾਨੂੰ ਤਾਂ ਨਹੀਂ ਸੀ ਇਲਮ ਵੀ ਇੱਥੇ ਆਉਣਾ ਜੁਰਮ ਹੈ। ਕਹਿੰਦਾ ਵੀ ਇਸ ਗੱਲ ਦਾ ਕੀ ਮਤਲਬ ਵੀ ਸਾਨੂੰ ਪਤਾ ਨਹੀਂ। ਕਹਿੰਦਾ ਇਹਨੂੰ ਸਜ਼ਾਏ ਮੌਤ ਦੇ ਦਿਓ। ਉਹ ਲੈ ਜਾਂਦੇ ਨੇ ਉਹ ਸਜ਼ਾਏ ਮੌਤ ਦੇਣ ਵਾਸਤੇ। ਉਹਨੂੰ ਕਹਿੰਦੇ ਅੱਛਾ ਉੱਥੇ ਨਾ ਇੱਕ ਬਲੇਡ ਲੱਗਾ ਹੁੰਦਾ, ਤੂੰ ਇੰਝ ਕਰਕੇ ਥੱਲੇ ਆਂਦਾ ਤੇ ਧੌਣ ਲੱਗ ਜਾਂਦੀ। ਉੱਚੇ ਦੀ ਧੌਣ ਦੇ ਦਿੰਦੇ ਨੇ। ਕਹਿੰਦਾ ਤੇਰੀ ਆਖਰੀ ਖੁਆਇਸ਼ ਕੀ ਹੈ? ਉਹ ਸਿੰਧੀ ਹੁੰਦਾ ਕਹਿੰਦਾ ਯਾਰ ਮੈਨੂੰ ਨਾ ਮੱਛੀ ਦੇ ਪਕੌੜੇ ਖਵਾ ਦਿਓ ਨਾ ਕਿਤੇ, ਤੇ ਮੈਂ ਸਮਝਾਂਗਾ ਵੀ ਕੋਈ ਗੱਲ ਨਹੀਂ, ਜ਼ਿੰਦਗੀ ਚਲੇਗੀ ਤੇ ਕੋਈ ਗੱਲ ਨਹੀਂ। ਖੈਰ ਉਹ ਮੱਛੀ ਦੇ ਪਕੌੜੇ ਖਵਾ ਦਿੰਦੇ ਉਹਨੂੰ। ਉੱਤੋਂ ਬਲੇਡ ਛੱਡਦੇ, ਸ਼ਨ ਕਰਕੇ ਥੱਲੇ ਆਂਦਾ, ਪਰ ਉਹ ਰਸਤੇ 'ਚ ਹੀ ਰੁਕ ਜਾਂਦਾ। ਕਹਿੰਦੇ ਬਈ ਇਹਦੇ 'ਚ ਸਿਰ ਦੇ ਇੱਕ ਵਾਰੀ ਦੇਣਾ ਸੀ ਤੇ ਇਹ ਛੱਡਣਾ ਸੀ, ਤੇਰੀ ਕਿਸਮਤ ਤੂੰ ਬਚ ਗਿਆ। ਬੜਾ ਉਹ ਖੁਸ਼ ਹੁੰਦਾ। ਫਿਰ ਆ ਜਾਂਦੀ ਸਾਹੀਵਾਲ ਵਾਲੇ ਦੀ ਵਾਰੀ। ਉਹਨੂੰ ਸਿਰ ਵਿੱਚ ਦੇਗ ਨਾ ਉਹਦੇ, ਉਹਨੂੰ ਪੁੱਛਦੇ ਨੇ ਹਾਂ ਵੀ ਭਲਵਾਨ ਤੇਰੀ ਆਖਰੀ ਖੁਆਇਸ਼ ਕੀ? ਕਹਿੰਦਾ ਜੀ ਮੇਰੀ ਆਖਰੀ ਖੁਆਇਸ਼ ਇਹ ਹੈ ਵੀ ਤੁਸੀਂ ਨਾ ਮੈਨੂੰ ਅੰਬ ਖਵਾ ਦਿਓ ਨਾ ਚੌਂਸੇ। ਬੰਦਾ ਜਾਂਦਾ ਦੌੜ ਕੇ ਜਾ ਕੇ ਕਿਤੋਂ ਅੰਬ ਲੈ ਆਉਂਦਾ। ਅੰਬ ਖਵਾਉਂਦੇ ਨੇ, ਉੱਤੋਂ ਬਲੇਡ ਛੱਡਦੇ ਨੇ, ਸ਼ਨ ਕਰਕੇ ਆਂਦਾ, ਅੱਧੇ ਰਸਤੇ 'ਚ ਰੁਕ ਜਾਂਦਾ। ਉਹਨੂੰ ਵੀ ਮੁਬਾਰਕਬਾਦ ਦਿੰਦੇ ਨੇ। ਆ ਜਾਂਦੀ ਸਰਦਾਰ ਜੀ ਦੀ ਵਾਰੀ। ਸਰਦਾਰ ਜੀ ਦਾ ਫੜ ਕੇ ਵਿੱਚ ਸਿਰ ਦਿੰਦੇ ਨੇ ਤੇ ਕਹਿੰਦੇ ਹਾਂ ਵੀ ਛੇਤੀ ਨਾ ਆਪਣੀ ਆਖਰੀ ਖੁਆਇਸ਼ ਦੱਸ ਦੇ। ਕਹਿੰਦਾ ਜੀ ਆਖਰੀ ਖੁਆਇਸ਼ ਮੇਰੀ ਇਹ ਹੈ ਵੀ ਆਹ ਬਲੇਡ ਆਪਣਾ ਸਹੀ ਕਰਾਓ ਪਹਿਲੇ, ਆਹ ਮਸ਼ੀਨ ਜਿਹੀ। ਲਓ ਜੀ ਮੁੱਕ ਗਈ ਬਾਤ ਤੇ ਹੋ ਗਈ ਰਾਤ। ਛਤਨੀ ਸੀ ਬੈਠਕ, ਛੱਤ ਦੀ ਸਬਾਤ, ਡਾਉਣੀ ਸੀ ਮੰਜੀ, ਡਾਹ ਲਈ ਪੀੜੀ, ਸੌਣਾ ਸੀ ਮੈਂ ਤੇ ਸੌਂ ਗਈ ਕੀੜੀ। ਅੱਲਾ ਦੇ ਵਾਲੇ।